अगर ਤੁਹਾਨੂੰ ਹੁਣ ਮੌਕਾ ਦਿੱਤਾ ਜਾਵੇ ਕਿ ਵਾਪਸ ਚਲੇ ਜਾਓ ਆਪਣੇ ਪਿੰਡ, ਸਾਰਾ ਕੁਝ ਛੱਡ ਦੋ, ਇੱਥੇ ਬਣਿਆ ਬਣਾਇਆ, ਚਲੇ ਜਾਓਗੇ? मैं तो चल जाऊंगा, ਚਲੇ ਜਾਓਗੇ? चल जाऊंगा। ਵਾਹ ਜੀ ਵਾਹ, ਵੇਖ ਲਓ ਜੀ, ਆਪਣੀ ਜਨਮ ਭੂਮੀ ਜਿਹੜੀ ਹੈ ਨਾ ਉਹ ਨਹੀਂ ਭੁੱਲਦੀ। बहुत ही भूल दी है। घोड़ी ते चले तो उन्हें घोड़ी भजा ली राणे फुल के पिंड नूं। ਅੱਛਾ। उन्होंने सिखा ने देख लिया पिंड च आ बड़े हो उधरों उन्हें को भी घोड़ी भजा ली, उन्हें गया राणे, उन्हें आ जाने। तीन चार मुंडे तो कासम भी अच्छा चौधरी वो भी डाल लग लिया। वो गया जी जाको डाले च बढ़िया ना, चलो को तक मारी के डाची से ला के मरिया। ਸਿੱਖ ਦੇ? मार दिया। दूजा उनका पिंड च लगे देखन, एक देखो लकड़ा लुकिया खलिया। अच्छा। ਉਹਨੂੰ ਕੱਢਿਆ, ਕੱਢ ਕੇ ਇੱਕ ਛੰਨ ਜੀ ਪਾਈ ਹੋਈ ਸੀ ਕੱਖਾਂ ਕੁੱਖਾਂ ਦੀ, ਲਾਗੇ ਗੁਰਾ ਸੀ, ਹੱਥ ਲਾਇਆ, ਗੋਹਾ ਕੱਢ ਦੇਣੀ ਜਨਾਨੀਆਂ ਪਾਲ ਨੂੰ, ਰੋਟੀਆਂ ਪਕਾਉਣ ਨੂੰ। ਉਹਨੂੰ ਜਾ ਕੇ ਨਾ ਉਹਨੂੰ ਫੜ ਲਿਆ, ਉਹਨੂੰ ਜਰਾਵਲ ਕੋ ਦੋ ਛੋਟਾ ਛਾਟਾ ਮਾਰ ਕੇ ਤੇ ਉਹਨੂੰ ਉਹ ਛੰਨ ਜੀ ਦੇ ਵਿੱਚ ਸੁੱਟ ਕੇ ਜਾ ਕੇ ਲਾ ਛੱਡੀ। ਉਹ ਜੋ ਰਹੇ ਇਹਨਾਂ ਦੀ ਵੀ ਜੇ ਕਰਿਆ ਨਾ ਕੁਛ ਨੂੰ ਜੀ ਕਿਸੇ की बैल पकड़ ले। अच्छा, चोरी की आदत थी? वो कर ले, चोरी करा ले। नहीं, चोरी क्यों करते थे बाबा इन्नी? चोरी बहुत जाना जाकर ले जाके बकरियां बुकरियां का छेड़ हो तो उसको कुछ बकरा किलो उठा लिया या खतरा उठा लिया। अच्छा जी, गोश्त खा लिया। पूरी बदमाशी थी। बड़े बात तो डोगर सारे करते थे। जब ये पुंड बेचे थे ईमानदारी गल ऐसे आने के बिचर ऐसे है। ਬੱਚਿਆਂ ਨੂੰ ਮਾਈਆਂ ਨੇ ਛਾਣ ਦੀਆਂ ਰੋਟੀਆਂ ਭਾਂਡਿਆਂ ਚੋਂ ਲੱਭ ਕੇ ਨਾ ਛਾਣ ਕੇ ਰੋਟੀ ਪਕਾਈ, 4 ਦਿਨ ਭੁੱਖਿਆ ਰਹੀਆਂ। अस्सलामुअलैकुम जी, सत श्री अकाल। आदाब दोस्तों, सब दा पंजाब दी टीम इस टाइम पिंड पटियाले दे विच बैठे हैं। साडे सामने डोगर बरादरी दे बुजुर्ग बैठे ने ਜਿਹੜੇ ਜ਼ਿਲ੍ਹਾ ਕਰਨਾਲ ਦੇ ਨੇ। ਅੱਜ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਦਾ ਕਿਹੜਾ ਪਿੰਡ ਸੀ ਉਧਰ, ਤੇ ਇਹ ਲੋਕ ਕਿਸ ਤਰ੍ਹਾਂ 47 ਵੇਲੇ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੇ ਹਾਲਾਤੋਂ ਵਾਕਿਆ ਦੇਖੇ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ। ਕੀ ਹਾਲ ਚਾਲ ਹੈ? ਕੀ ਹਾਲ ਹੈ ਤੁਹਾਡਾ? ਖੈਰ ਹੈ ਜੀ। ਬਾਬਾ ਜੀ ਕੀ ਨਾਮ ਹੈ ਆਪਣਾ? ਫਤਿਹ ਮੁਹੰਮਦ। ਫਤਿਹ ਮੁਹੰਮਦ। ਤੁਹਾਡੇ ਵਾਲਦ ਦਾ? ਨਾਨੂ। ਤੇ ਦਾਦਾ ਜੀ ਦਾ? ਹਾਂ, ਦਾਦੇ ਦਾ ਕੀ ਨਾਮ ਸੀ? ਦਾਦੇ ਦਾ? ਦਾਦੇ ਦਾ ਖੁਦਾਈਆ। ਸਹੀ ਹੋ ਗਿਆ। ਕਿਹੜੀ ਬਰਾਦਰੀ ਹੈ ਆਪਣੀ? ਡੋਗਰ। ਡੋਗਰ। ਗੋਤ ਕਿਹੜੀ ਹੈ? ਗੋਤ ਹੈ ਗਿਆ ਖੰਮੇ। ਖੰਮੇ। ਸਹੀ ਹੋ ਗਿਆ। ਹਿੰਦੁਸਤਾਨ ਦੀਆਂ ਗੱਲਾਂ ਪੁੱਛੀਆਂ ਤੁਹਾਡੇ ਕੋ, ਜਦੋਂ ਜਾੜੇ ਹੋਏ ਨੇ ਉਸ ਵੇਲੇ ਕਿੰਨੀ ਉਮਰ ਸੀ? ਅਗਲੀ 12-13 ਸਾਲ ਦੀ। 12-13 ਸਾਲ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? ਉਸਮਾਨਪੁਰ। ਉਸਮਾਨਪੁਰ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਭੋਇਆ ਸ਼ਹਿਰ ਲੱਗਦਾ ਸੀ, ਤੇ ਨਾਲ ਗੁੰਮਸਰਾ ਲੱਗਦਾ ਸੀ ਗੜੂਗਾ। ਅੱਛਾ। ਤੇ ਨਾਲ ਸੰਧੌਲਾ। ਅੱਛਾ। ਕੋਈ ਪਤਾ ਨਹੀਂ ਕੀ ਲੱਗਦੇ। ਤੁਹਾਡੀ ਤਹਿਸੀਲ ਕਿਹੜੀ ਸੀ? ਤਹਿਸੀਲ ਸੀ ਸੰਜੇਸਰ। ਤੇ ਜ਼ਿਲ੍ਹਾ ਕਰਨਾਲ ਸੀ? ਕਰਨਾਲ ਸੀ। ਸਹੀ ਹੋ ਗਿਆ। ਇਹ ਜਿਹੜਾ ਤੁਹਾਡਾ ਪਿੰਡ ਸੀ ਉਸਮਾਨਪੁਰ, ਕਿੱਡਾ ਕੁ ਵੱਡਾ ਪਿੰਡ ਸੀ? ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਛੋਟਾ ਜੀ। ਸਾਡੇ ਪਿੰਡ ਸੀ ਕੋਈ 14-15 ਘਰ ਸਨ ਡੋਗਰਾਂ ਦੇ, ਤੇ ਇੱਕ ਘਰ ਸੀ ਚੂੜਿਆਂ ਦਾ। ਅੱਛਾ। ਤੇ 3-4 ਘਰ ਸਨ ਚਿਨਾਰਾਂ ਦੇ। ਅੱਛਾ। ਬਸ ਜ਼ਿਆਦਾ ਡੋਗਰਾਂ ਦਾ ਪਿੰਡ ਸੀ? ਹਾਂ, ਪਿੰਡ ਡੋਗਰਾਂ ਦਾ। ਬਾਕੀ ਕਮੀ ਰੱਖੇ ਸੀ? ਹਾਂ। ਸਹੀ ਹੋ ਗਿਆ। ਉਹ ਜੋ ਡੰਗਰ ਬੱਚਾ ਮਰਾ ਚਮੈਰ ਚੁੱਕਾਂ ਦੇ। ਅੱਛਾ। ਹਾਂ, ਗੋਆ ਚੁੱਕਾਂ ਦੇ ਸੈਣਾ ਚੁੱਕਦੀਆਂ ਹਨ। ਇੱਕੋ ਘਰ ਸੀ, 2 ਘਰ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਹਾਂ, ਮਸਜਿਦਾਂ ਇੱਕੋ ਮਸਜਿਦ ਸੀ। ਪੱਕੀ ਸੀ ਕਿ ਕੱਚੀ? ਪੱਕੀ। ਪੱਕੀ ਸੀ। ਹਾਂ। ਤੁਹਾਡੇ ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ? ਖੂਹਾਂ ਦੀ ਵਾਈ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਖੂਹਾਂ ਦੀ ਲੱਗਦੀ ਸੀ। ਕੋਈ ਨਾਂ ਯਾਦ ਆ ਕਿਹੜੇ ਕਿਹੜੇ ਨਾਂ ਦੇ ਖੂਹ ਵਾਈਦੇ ਸੀ? ਵੱਡੇ ਹਨ। ਕਿਹੜੇ ਕਿਹੜੇ ਨਾਂ ਦੇ? ਇੱਕ ਪਿੰਡ ਦਾ ਸੀ ਜਿਹੜਾ ਪਿੰਡ ਦੇ ਵਿੱਚ ਪਾਣੀ ਪਿੰਡੇ ਹਨ, ਉੱਥੇ ਨਲਕੇ ਨੁਲਕੇ ਕੋਈ ਨਹੀਂ ਸੀ। ਉੱਥੇ ਖੂਹ ਉਹਦੇ 2-3 ਹੱਟ 4 ਲੱਗਦੇ ਸਨ। ਅੱਛਾ। ਐਡਾ ਵੱਡਾ ਖੂਹ ਸੀ ਜਿੰਨਾ ਬੇੜਾ।
ਸਹੀ। ਢੱਗੇ ਜੋੜ ਕੇ ਕੱਢਦੇ ਨੇ ਚਰਖ ਨਾਲ, ਅੱਛਾ ਤੇ ਟਿੰਡਾਂ ਵਾਲੇ ਖੂਹ ਸਨ ਤੇ ਉਹ ਢੱਗੇ ਨਾਲ ਚੱਲਦੇ ਸਨ ਤਿੰਨ। ਸਹੀ। ਹਾਂ, ਤੇ ਇੱਕ ਕੱਲ ਸਾਡਾ ਸੀ ਹਾਂ। ਨਾਨੂ ਤੇ ਲੰਬਰਦਾਰ ਯੂਸਫ। ਲੰਬੜਦਾਰ ਯੂਸਫ ਸੀ। ਹਾਂ, ਅੱਛਾ। ਉਹਦਾ ਹੂੰ। ਇੱਕ ਸੀ ਰਹਿਮਤ ਤੇ ਗਫੂਰ ਤੇ ਮਰਾਦ। ਅੱਛਾ। ਇੱਕ ਖੂਹ ਉਹਨਾਂ ਦਾ ਸੀ। ਸਹੀ ਹੋ ਗਿਆ। ਇੱਕ ਸੀ ਅਲੀ ਮੁਹੰਮਦ ਤੇ ਨੱਥੂ, ਹਾਂ। ਉਹਨਾਂ ਦਾ ਖੂਹ ਸੀ। ਸਹੀ ਹੋ ਗਿਆ। ਤੁਹਾਡੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਰਿਸ਼ਤੇਦਾਰੀ ਸੀ ਪਿੰਡਾਂ 'ਚ ਘੁਮਾਰਪੁਰ ਨਾ ਘੁਮਾਰ ਮਾਜਰੇ ਤੇ ਸਮਾਲਾਬਾਦ। ਅੱਛਾ। ਸ਼ਹਿਰ ਸੀ ਛੋਟਾ ਜਿਹਾ। ਤੇ ਬਾਕੀ ਸੀ ਰਿਆਸਤ ਪਟਿਆਲੇ 'ਚ। ਅੱਛਾ, ਰਿਆਸਤ ਪਟਿਆਲੇ 'ਚ। ਸਾਡਾ ਪਿਓ ਤੇ ਵਿਆਹ ਸੀ। ਅੱਛਾ, ਨਾਨਕੇ ਉੱਥੇ ਸੀ? ਨਾਨਕੇ ਉੱਥੇ ਜਾਣਾ। ਜਾਂਦੇ ਰਹੇ ਹੋ ਨਾਨਕਿਆਂ ਦੇ ਪਿੰਡ? ਨਹੀਂ। ਹਾਂ। और वो ऐसे बैठे हैं मर मुर गए और कुछ सुखी बैठे ने। अच्छा। कुछ नहीं कर गुजरात बैठा तीन मामे सन। अच्छा। सही हो गया। अच्छा बाबा जी, ਜਿਹੜਾ ਤੁਹਾਡਾ ਪਿੰਡ ਸੀ ਉਹ ਬਾਵਾ ਪੱਕੇ ਮਕਾਨ ਹੁੰਦੇ ਸੀ ਕਿ ਕੱਚੇ ਸੀ ਉੱਥੇ? ਪੱਕੇ ਵੀ ਸਨ, ਚੁਬਾਰੇ ਵੀ ਸਨ ਤੇ ਕੱਚੇ ਵੀ ਸਨ। ਅੱਛਾ, ਕੱਚੇ ਵੀ ਸਨ। ਆਪਣਾ ਘਰ ਪੱਕਾ ਹੁੰਦਾ ਸੀ ਕਿ ਕੱਚਾ? ਪੱਕਾ। ਪੱਕਾ ਸੀ। ਹਾਂ, ਤਿੰਨ ਘਰ ਸਨ ਕੋਠੇ ਸਾਡੇ। ਪੱਕੇ ਸਨ। ਕਿਹੜੇ ਪਾਸੇ ਸੀ ਪਿੰਡ ਦੇ? ਵਿਚਕਾਰ। ਅੱਛਾ, ਵਿਚਕਾਰ ਸੀ। ਪਿੰਡ 'ਚ ਕੋਈ ਦੁਕਾਨਾਂ ਵੀ ਕਰਦੇ ਸੀ? ਕੋਈ ਖੱਤਰੀ? ਨਾ, ਦੁਕਾਨ ਖੱਤਰੀ ਕੋਈ ਨਹੀਂ ਸੀ। ਸੌਦਾ ਸਮਾਨ ਕਿੱਥੋਂ ਲੈਣ ਜਾਂਦੇ ਸੀ? ਅੱਜ ਮੈਂ ਭੋਇਆ ਸਮਾਨ ਪਰ ਸ਼ਹਿਰ ਸੀ ਨਾ, ਇੰਨਾ ਕੁਝ ਪੌਣਾ ਕੁ ਮੀਲ। ਅੱਛਾ। ਇੰਨਾ ਕੁ ਦੂਰ ਸੀ, ਉੱਥੋਂ ਲਿਆਉਂਦੇ ਨੇ। ਅੱਛਾ। ਦੂਰ ਦਾ ਉੱਥੇ ਜਾਂਦਾ ਸੀ। ਤੁਹਾਡੇ ਪਿੰਡ 'ਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਨਹੀਂ, ਕੋਈ ਮੇਲਾ ਮੁੱਲ ਨਹੀਂ। ਕੋਈ ਆਲੇ ਦੁਆਲੇ ਪਿੰਡਾਂ 'ਚ? ਆਲੇ ਦੁਆਲੇ ਔਰ ਸ਼ਹਿਰ 'ਚ ਵੀ ਲੱਗਦਾ ਸੀ ਮੇਲਾ। ਪੋਚ ਲੱਗਦਾ ਸੀ ਮੇਰੇ ਖਿਆਲ। ਅੱਛਾ, ਪੋਚ ਲੱਗਦਾ ਸੀ। ਸਹੀ। ਇੱਕ ਪੋਚ ਲੱਗਦਾ ਸੀ, ਦੋ ਲੱਗਦੇ ਸਨ। ਤਾਜੀਏ ਵੀ ਨਿਕਲਦੇ ਸਨ। ਸ਼ਹਿਰ ਕਿਹੜਾ ਸੀ ਉਹ? ਭੇਵਾ। ਭੇਵਾ। ਹਾਂ, ਬਹੁਤ ਵੱਡਾ ਸ਼ਹਿਰ ਸੀ ਇਹ? ਬਾਬਾ ਸੀ ਤਗੜਾ। ਅੱਛਾ, ਸਹੀ ਹੋ ਗਿਆ। ਅੱਛਾ, ਜਿਹੜੇ ਤੁਹਾਡੇ ਪਿੰਡ ਚਮਾਰ ਰਹਿੰਦੇ ਸੀ, ਚਮਾਰ ਜਾਂ ਚੂੜੇ ਰਹਿੰਦੇ ਸੀ, ਉਹਨਾਂ ਦੇ ਕੋਈ ਨਾਂ ਯਾਦ ਆ? ਨਹੀਂ, ਜੋ ਯਾਦ ਨਹੀਂ। ਅੱਛਾ, ਉਹਨਾਂ ਦਾ ਨਹੀਂ ਯਾਦ ਹੈ। ਚੂੜੇ ਨਾ ਹੈ ਯਾਦ। ਪਾਜੀ। ਪਾਜੀ। ਅੱਛਾ, ਕੰਮ ਕੁਮ ਕਰਦਾ ਸੀ ਤੁਹਾਡਾ? ਆਹੋ, ਉਹ ਕਰਦਾ ਸੀ ਕੁੜੀਆਂ ਤੇ ਬੁੱਢੀ। ਅੱਛਾ, ਗੋਆ ਚੁੱਕਦੀ ਸੀ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ ਪਾਕਿਸਤਾਨ ਹਿੰਦੁਸਤਾਨ ਲਹਿਦਾ ਹੋ ਗਏ, ਇੱਧਰ ਪਾਕਿਸਤਾਨ ਬਣ ਗਿਆ, ਉੱਧਰ ਹਿੰਦੁਸਤਾਨ, ਕਿਸ ਤਰ੍ਹਾਂ ਤੁਸੀਂ ਲੋਕ ਆਪਣਾ ਪਿੰਡ ਛੱਡਿਆ? ਕਿਸ ਤਰ੍ਹਾਂ ਆਏ? ਆਪਣਾ ਪਿੰਡ ਕਿਸ ਤਰ੍ਹਾਂ ਛੱਡਿਆ, ਉਹਦੇ ਬਾਰੇ ਦੱਸੋ। ਉਹ ਨਾ ਲੱਗ ਪਏ ਆਣ, ਪਰ ਨਹੀਂ ਜਿਹੜੇ ਹਿੰਦੂ ਸਨ ਨਾ। ਹਾਂਜੀ। ਸਾਡੇ ਸਿਰਫ ਜਿਹੜਾ ਰਾਣੇ ਫੂਲ ਦਾ ਪਿੰਡ ਸੀ, ਉਹ ਸੀ ਕਿੰਨਾ ਕੋਹਾਂ ਤੇ। ਕਿਹੜਾ ਪਿੰਡ ਸੀ ਉਹਨਾਂ ਦਾ? ਗੁਮਥਲਾ। ਅੱਛਾ। ਹੋਰ ਮੁਸਲਮਾਨਾਂ ਦਾ ਪਿੰਡ ਸਾਡੇ 10-10, 12-12 ਕੋਲ ਦੂਰ ਸਨ। ਅੱਛਾ। ਮੁਸਲਮਾਨਾਂ ਦਾ ਪਿੰਡ ਕੋਈ ਨਹੀਂ ਸੀ ਲਾਗੇ ਸਾਡੇ, ਸਾਰੇ ਹਿੰਦੂਆਂ ਦੇ। ਪਰ ਸਾਡੇ ਪਿੰਡ ਦੇ ਕੋਈ ਨਹੀਂ ਸੀ ਆਉਂਦਾ, ਡਰਦੇ ਸਨ ਡੋਗਰਾਂ ਤੋਂ। ਅੱਛਾ। ਸ਼ਹਿਰ ਵਾਲੇ ਵੀ, ਪਿੰਡਾਂ ਵਾਲੇ ਵੀ। ਅੱਛਾ। ਹਾਂ, ਤੇ ਚੋਰੀਆਂ ਚਾਰੀਆਂ ਕਰੀ ਜਾਂਦੇ ਸਨ। ਅੱਛਾ। ਮਾਲ ਡੰਗਰ ਕੀ ਘਰ ਦੀ ਐਸਾ ਕਰ ਲੈਣੀ ਬੰਦਿਆਂ ਨੇ, ਡੋਗਰਾਂ ਦੇ ਨੇ। ਹਾਂ, ਡੋਗਰਾਂ ਦਾ ਕੋਈ ਲਾਮੋ ਆ ਜਾਣਾ। ਤੇ ਬਾਕੀ ਹੋਰ ਕੋਈ ਨਹੀਂ ਸੀ। ਫਿਰ ਦਿਮਾਗ ਭੁੱਲ ਗਿਆ। ਅੱਛਾ, ਜਦੋਂ ਰੌਲਾ ਪੈ ਗਿਆ ਕਿ ਪਾਕਿਸਤਾਨ ਬਣ ਗਿਆ। ਆਹੋ, ਉਹ ਫਿਰ ਨਾ ਇਹਨਾਂ ਨੇ ਬਾਲ ਬੱਚਾ ਲੋਕ ਕੱਢ ਦਿਆ। ਅੱਛਾ। ਕੋਈ ਕੋ ਮਸਲੇ ਕੱਢ ਦਿਆ ਰਾਣੇ ਫੂਲ ਕੇ ਪਿੰਡ। ਅੱਛਾ। ਕੁਛ ਇੱਧਰ ਕੱਢ ਲਿਆ ਘੁਮਾਰਪੁਰ ਕੁਮਾਰ ਮਾਜਰੇ, ਸਮਾਲਾਬਾਦ। ਅੱਛਾ। ਉਧਰ ਸਾਖ ਸਨ, ਬੱਚੇ ਬੁੱਚੇ ਉਧਰ ਕੱਢ ਦਿੱਤੇ, ਮਾਲ ਡੰਗਰ ਉੱਥੇ ਰੱਖ ਲਿਆ। ਅੱਛਾ। ਪਰ ਕੁੜੀਆਂ ਲੋਕ ਰੱਖਦੀ ਰੋਟੀ ਪਕਾਉਣ ਵਾਸਤੇ। दूध दाल चौंदे डंगर डुंगर अपने सामने गए। कोई 5-7 दिन लगे। आस पास पिंड सी,
ਅਜੇ ਮੈਂ ਬੰਦੋ ਗਿਆ ਹਾਂਜੀ ਉਦੋਂ ਲੰਬਰਦਾਰ ਸੀ ਇੱਕ ਧੋਖਾ ਸਿੱਖ ਸੀ ਲੰਬਰਦਾਰ ਅੱਛਾ ਹੋਰ ਪਿੰਡ ਬਸਾ ਦਾ ਤੇ ਉਹ ਆਖਿਆ ਜੀ ਇੱਕ ਥਾਣੇਦਾਰ ਆਂਦਾ ਮੈਨੂੰ ਵੀ ਹਮਲਾ ਕਰਕੇ ਡੋਗਰਾਂ ਤੇ ਹੈਂ ਮਾਰੋ ਇਹਨਾਂ ਨੂੰ ਤੇ ਉਹਨੇ ਚੱਕ ਨਹੀਂ ਪੜਾ ਸੀ ਅੱਛਾ ਫਿਰ ਜੀ ਉਹ ਬੰਦੇ ਬੁੰਦੇ ਇਕੱਠੇ ਕੁੱਟੇ ਕਰਕੇ ਨਾ ਇੱਕ ਸ਼ਹਿਰ ਸੀ ਕੈਥਲ ਅੱਛਾ ਉਹ ਸਾਡੇ ਉੱਥੇ ਤਹਿਸੀਲ ਵੀ ਸੀ ਤਿੰਨ ਤਹਿਸੀਲਾਂ ਸੀ ਸਾਡੀ ਅੱਛਾ ਇਹ ਗੋਲੇ ਦੀ ਸੀ ਇਹ ਚੌਧਰੀ ਜਲਾਲੇ ਕੋਲ ਅੱਛਾ ਉਹ ਅੱਧੀ ਸੀ ਅੱਛਾ ਕੈਥਲ ਕੀ ਪੂਰੀ ਸੀ ਥਨੇਸਰ ਕੀ ਪੂਰੀ ਸੀ ਜ਼ਿਲ੍ਹਾ ਕਰਨਾਲ ਸੀ ਇੱਧਰ ਉਤਾਰਿਓ ਲੈ ਜੀ ਫਿਰ ਉਹਨਾਂ ਨੇ ਥਾਣੇਦਾਰ ਨੂੰ ਜਦੋਂ ਨੇ ਕਿਹਾ ਹਮਲਾ ਕਰ ਆਹੋ ਹਮਲਾ ਕਰ ਹਮਲਾ ਕਰਿਆ ਜੀ ਉਹਨੇ ਸਰਗੀ ਲਿਆ ਪਿਆ ਅੱਛਾ ਆਣ ਕੇ ਬੰਦੇ ਨਿਕਲ ਕੇ ਸਾਰੇ ਮੁੰਡੇ ਹੀ ਹਨ ਬੰਦੇ ਹੀ ਹਨ ਪਿੰਡ ਵੱਲ ਅੱਛਾ ਪਿੰਡ ਦੇ ਕੋਲ ਆਣ ਕੇ ਜੈਂਡ ਕੀਤੀ ਬੰਦੇ ਨਿਕਲ ਗਏ ਐਸੇ ਪਾਸੇ ਸਾਡੇ ਜਿਹੜਾ ਚੌਧਰੀ ਸੀ ਨੇ ਪਿੰਡ ਕੇ ਹਾਂਜੀ ਉਹਨਾਂ ਦਾ ਡੇਰਾ ਉਹਦੇ ਪਾਸੇ ਸੀ ਕੀ ਨਾਂ ਸੀ ਚੌਧਰੀ ਦਾ ਕਾਸਮ ਅੱਛਾ ਕਾਸਮ ਹਾਂ ਤੇ ਅਲੀ ਮੁਹੰਮਦ ਦਾ ਪਿਓ ਸੀ ਉਹਦਾ ਬੰਦੇ ਉੱਥੇ ਪਏ ਸਨ ਬਾਬਾ ਅੱਛਾ ਉਹਨਾਂ ਦੇ ਚੁਬਾਰੇ ਦੇ ਕੁੜੀਆਂ ਰੋਟੀਆਂ ਪਕਾਉਂਦੀਆਂ ਹਨ ਦੁੱਧ ਦਾਦੇ ਡਿੱਗਦੀਆਂ ਹਨ ਬੰਗਾਲੇ ਅੱਛਾ ਉਹ ਆਏ ਤੇ ਬੰਦੇ ਨਿਕਲ ਕੇ ਲੈਂਦੇ ਨੂੰ ਨਹੀਂ ਆਏ ਸਨ ਮੀਂਹ ਪਏ ਸਨ ਤੇ ਉਹ ਸਾਰੇ ਜੱਟ ਆਪਣੇ ਪਿੰਡ ਦੇ ਮੁੰਡੇ ਅੰਦਰ ਨਿਕਲ ਗਏ ਤੇ ਉਹ ਕਾਸਮ ਜਿਹੜਾ ਸੀ ਨਾ ਚੌਧਰੀ ਤੇ ਪਿਓ ਦੋਵੇਂ ਉੱਤੇ ਉਹ ਘਰ ਅੱਛਾ ਉਹ ਨਿਕਲਿਆ ਤੇ ਬੰਦਾ ਕੋਈ ਵੀ ਨਹੀਂ ਉਹ ਉੱਤੇ ਚੜਿਆ ਪਿੰਡ ਕੇ ਅੱਛਾ ਉਹ ਨਿਕਲਿਆ ਲੰਦੇ ਪਾਸੇ ਟਿੱਬਾ ਸਿੰਘ ਮਸ਼ੀਤ ਕੋਲ ਉਹ ਚਾਰ ਥਾਂ ਉਹ ਤੇ ਲੋਕਾਂ ਨੇ ਨਿਗਾਹ ਮਾਰੀ ਉਹ ਸਾਡੇ ਖੂਹ ਤੇ ਖੜੇ ਅੱਛਾ ਉਹਨਾਂ ਨੂੰ ਗਾਲਾਂ ਗੂਲਾਂ ਕੱਢੀਆਂ ਉਹ ਬੁਲਾਏ ਤੇ ਇੱਕ ਜਿਹੜਾ ਗਫੂਰ ਸੀ ਨਾ ਹਾਂਜੀ ਚੌਧਰੀ ਤੇ ਘੋੜੀ ਸੀ ਉਹਦੇ ਕੋਲ ਉਹ ਘੋੜੀ ਦੇ ਚਲਿਆ ਤਾਂ ਉਹਨੇ ਘੋੜੀ ਭਜਾ ਲਈ ਰਾਣੇ ਫੁੱਲ ਕੇ ਪਿੰਡ ਨੂੰ ਅੱਛਾ ਉਹਨਾਂ ਨੇ ਸਿੱਖਾਂ ਨੇ ਦੇਖ ਲਿਆ ਪਿੰਡ ਚ ਆ ਬੜੇ ਉਹ ਉਧਰੋਂ ਉਹਨੇ ਕੋਲ ਘੋੜੀ ਭਜਾ ਲਈ ਉਹਨੇ ਗਿਆ ਰਾਣੇ ਉਹਨੇ ਆ ਜਾਣੇ ਆ ਅੱਛਾ ਤੁਹਾਨੂੰ ਮਾਰਾਂਗੇ ਸਾਰਿਆਂ ਨੂੰ ਛੱਡਦੇ ਨਹੀਂ ਉਹਨਾਂ ਕੋਲ ਹਥਿਆਰ ਨੇ ਲੈ ਬਈ ਉਹ ਤੋਂ ਨਾ ਉਹ ਨਿਕਲੇ ਬਾਹਰ ਨੂੰ ਅੱਛਾ ਬਾਹਰ ਨੂੰ ਜੇ ਨਿਕਲੇ ਤੇ ਆਰ ਪਾਸੇ ਨੂੰ ਕਰ ਕੁਛ ਇੱਧਰ ਨਿਕਲ ਗਏ ਕੁਛ ਇੱਧਰ ਨੂੰ ਹੋਏ ਇੱਧਰ ਪਾਸੇ ਪਾਣੀ ਦਾ ਨਾਲਾ ਬਰਸਾਤ ਦਾ ਪਾਣੀ ਸੀ ਹੜ ਚੜੇ ਅੱਛਾ ਉਧਰ ਨੂੰ ਲਿਆ ਤਿੰਨ ਚਾਰ ਮੁੰਡੇ ਉਹ ਕਾਸਮ ਵੀ ਅੱਛਾ ਚੌਧਰੀ ਉਹ ਵੀ ਨਾਲ ਲੱਗ ਲਿਆ ਉਹ ਗਏ ਜੀ ਜਾ ਕੇ ਨਾਲੇ 'ਚ ਵੜਿਆ ਨਾ ਚਲੋ ਗੋਤੇ ਖਾਣ ਮਾਰੀ ਕੇ ਡਾਕੀ ਤੇ ਲਾ ਕੇ ਮਰਿਆ ਸਿੱਖ ਦੇ ਬਾਈਕ ਨੇ ਮਾਰ ਦਿਆ ਦੂਜਾ ਨੂੰ ਪਿੰਡ 'ਚ ਲੈ ਕੇ ਦੇਖਣ ਇੱਕ ਦੇਖ ਲੱਕੜਾਂ 'ਚ ਲੁਕਿਆ ਖੜਿਆ ਅੱਛਾ ਉਹਨੂੰ ਕੱਢਿਆ ਕੱਢ ਕੇ ਇੱਕ ਛੰਨ ਜੀ ਪਾਈ ਹੋਈ ਸੀ ਕੱਖਾਂ ਕੁੱਖਾਂ ਦੀ ਲਾਗੇ ਗੁਰਾ ਸੀ ਹੱਥ ਲਾਇਆ ਗੋਆ ਕੱਢਦੇ ਜਨਾਨੀਆਂ ਪਾਲ ਨੂੰ ਰੋਟੀਆਂ ਪਕਾਉਣ ਨੂੰ ਉਹਨੂੰ ਜਾ ਕੇ ਨਾ ਉਹਨੂੰ ਫੜ ਲਿਆ ਉਹਨੂੰ ਜਨਾਵਲ ਕੋ ਦੋ ਛੋਟਾ ਛਾਟਾ ਮਾਰ ਕੇ ਤਾਂ ਉਹਨੂੰ ਉਹ ਛੰਨ ਜੀ ਦੇ ਵਿੱਚ ਸੁੱਟ ਕੇ ਜਾ ਕੇ ਲਾ ਛੱਡੀ ਅੱਛਾ ਜ਼ਿੰਦਾ ਨੂੰ ਹੀ ਆ ਜਿੰਦੇ ਨੂੰ ਲਾਤੀ ਉਹਦੇ ਸਾੜ ਦਿੱਤਾ ਮੁੜ ਕੇ ਵੇਰਾ ਗੋੜਾ ਕੱਢ ਕੇ ਆਏ ਤਿੰਨ ਮਾਰੇ ਉਹਨਾਂ ਨੇ ਅੱਛਾ ਤਿੰਨ ਮਾਰ ਕੇ ਤੇ ਜਨਾਵਲ ਜੀ ਆਪਣਾ ਆਏ ਮੁੜ ਕੇ ਕੁੜੀਆਂ ਕੁੜੀਆਂ ਵੀ ਉੱਥੇ ਰਹਿ ਗਈ ਕਿ ਬਿਆਰ ਕੇ ਛੱਡ ਗਏ ਕਿ ਬਿਆਰ ਕੇ ਘਰ ਛੱਡ ਗਏ ਅੱਛਾ ਕੁੜੀਆਂ ਚਮੇਰਾਂ ਦੇ ਘਰ ਛੱਡ ਗਏ ਆਹੋ ਅੱਜ ਜਾਂਦੇ ਲੈ ਜਾਂਗੇ ਅੱਲਾ ਉਹ ਕੁੜੀਆਂ ਨੂੰ ਲੈ ਆਏ ਆਪਣੇ ਘਰ ਅੱਛਾ ਲੈ ਵੇ ਸਾਡਾ ਕੀ ਮਾਰ ਸੀ ਉਹ ਜੁੱਤੀ ਜਾਤੀ ਹੋਈ ਹੁੰਦਾ ਸੀ ਅੱਛਾ ਦੋ ਪੁੱਤਰ ਨੇ ਉਹਦੇ ਕੀ ਨਾਂ ਸੀ ਉਹਦਾ ਨਾਂ ਸੀ ਸ਼ਬਦੀਆ ਹਾਂ ਅੱਛਾ ਉਹਦੇ ਘਰ ਛੱਡ ਗਏ ਉਹ ਤੇ ਕਰੋ ਉਹਦੇ ਘਰ ਛੱਡ ਗਏ ਉਹਨੇ ਆ ਕੇ ਮੁੜ ਕੇ ਘਰ ਲੈ ਆਏ ਫਿਰ ਉੱਥੇ ਘੁੰਮਦੇ ਚਲੇ ਗਏ ਕੁਛ ਪਿੰਡ ਛੱਡ ਦਿਆ ਅੱਛਾ
ਤੇ ਉਹ ਨਿਕਲ ਗਿਆ ਆਪਣੇ ਆਪਣੇ ਪਿੰਡਾਂ ਨੂੰ, ਹੂੰ। ਉਹ 2 ਦਿਨ ਮਾਰ ਕੇ ਉਹ ਜਿਹੜੇ ਹਮਲਾ ਕਰਨ ਆਏ ਸੀ ਫਿਰ ਭੱਜ ਗਏ ਵਾਪਸ ਭੱਜ ਗਏ ਵਾਪਸ। ਡਰ ਕੇ ਹੀ। ਹਾਂ, ਹੂੰ। ਕਰਕੇ ਕੀ ਕਰਕੇ ਕੁਝ ਵੀ ਨਹੀਂ ਗਏ ਉਹ ਲੋਕ, ਆਪਣੇ ਮਿਲ ਲੋ ਮਰਵਾਏ ਸੀ, ਆਪਣੇ ਮਰਵਾ ਗਏ। ਆਪਣੇ 3 ਮਰਵਾ ਗਏ। ਤੁਹਾਡੇ ਪਿੰਡ ਵਾਲਿਆਂ ਕੋਲ ਅਸਲਾ ਵੀ ਹੈਗਾ ਸੀ? ਹਾਂ, ਅਸਲਾ ਹੈਗਾ ਸੀ ਤੁਹਾਡੇ ਪਿੰਡ ਵਾਲਿਆਂ ਕੋਲ? ਨਹੀਂ ਬਰਸੀਆਂ ਤੇ ਬਸ ਗਡਾਸੀਆਂ, ਅੱਛਾ। ਹੋਰ ਕੋਈ ਨਹੀਂ। ਬੰਦੂਕਾਂ ਕੋਈ ਨਹੀਂ ਸੀ? ਸਾਨੂੰ ਕੌਣ ਦਿੰਦਾ ਸੀ ਉਦੋਂ? ਹੂੰ। ਅਫਸਰ ਤਾਂ ਦਿੰਦੇ ਨਹੀਂ ਸੀ ਅਸਲਾ। ਅੱਛਾ ਹਲਵਾਨਾ ਲੂਰਾਂ ਕੋਲੋਂ ਬਣਵਾਈਆਂ ਹਨ। ਅੱਛਾ ਅੱਛਾ ਅੱਛਾ। ਫਿਰ ਤੁਸੀਂ ਲੋਕ ਕਿਵੇਂ ਆਪਣੇ ਪਿੰਡੋਂ ਨਿਕਲ ਕੇ ਉਧਰ ਗਏ? ਉਧਰ ਗਏ, ਉਹ ਤੋਂ ਫਿਰ ਗਾਫਲਿਆਂ 'ਚ ਰਲ ਕੇ ਦੇ ਇੱਧਰ ਆ ਗਏ। ਕਿੱਥੇ ਤੁਹਾਡਾ ਕੈਂਪ ਲੱਗਾ ਸੀ? ਸਾਡਾ ਲਗੇ ਅੰਬਾਲੇ। ਅੰਬਾਲੇ ਲੱਗਾ ਸੀ? ਹਾਂ, ਅੱਛਾ। 14, 15, 18 ਦਿਨ ਰਹੇ ਉੱਥੇ। ਉੱਥੇ ਕੀ ਲੱਭਦਾ ਸੀ ਖਾਣ ਨੂੰ? ਖਾਣ ਨੂੰ ਕੁਝ ਬਣਾ ਆਪਣੇ ਪਕਾ ਕੇ ਖਾਣਾ ਸੀ। ਤੁਹਾਡੇ ਜੀ ਮਰੇ ਤੇ ਨਹੀਂ ਹੈ ਰਸਤੇ 'ਚ? ਬਿਮਾਰ ਹੋ ਕੇ ਮਰੇ। ਕੌਣ ਕੌਣ ਮਰਿਆ? ਫੁੱਲਾਂ ਦੀ ਕਿੰਨੀ ਦੁਨੀਆ ਮਰ ਗਈ। ਸਾਡਾ ਭਰਾ ਮਰਿਆ ਸੀ ਵੱਡਾ, ਉਹਦੇ ਤੋਂ ਮੇਰੇ ਤੋਂ ਵੱਡੇ ਤੋਂ ਵੱਡਾ। ਅੱਛਾ। ਉਹ ਮਰਿਆ, ਬਿਮਾਰ ਹੋ ਗਿਆ। ਅੱਛਾ, ਤੇ ਜਿਹੜੇ ਆ ਰਾਣੇ ਫੂਲ ਕੇ ਸਨ? ਹਾਂ, ਰਾਣੇ ਫੂਲ ਕੇ, ਹਾਂ, ਇਹਨਾਂ ਨਾਲ ਬਾਬਾ ਆਉਣ ਜਾਣ ਹੁੰਦਾ ਸੀ ਉਸ ਵੇਲੇ? ਆਉਣ ਜਾਣ ਦਾ ਵੱਡਾ। ਅੱਛਾ। ਬਾਬਾ ਚੌਧਰੀ ਸਨ ਉੱਥੋਂ ਦੇ? ਹਾਂ, ਬਾਬਾ ਚੌਧਰ ਸਨ ਇਹਨਾਂ ਦੀ? ਬੜੀ ਚੌਧਰ ਸੀ ਉੱਥੇ। ਅੱਛਾ। ਉੱਥੇ ਬੜੀ ਚੌਧਰ ਸੀ। ਪਰ ਜਿਹੜੇ ਦੂਸਰਾ ਤੇ ਸ਼ਰੀਕ थे ना ਰਾਣੇ ਫੁੱਲ ਕੇ, ਹਾਂਜੀ, ਉਹ ਰਾਣੇ ਫੁੱਲ ਨਾਲੋਂ ਤਕੜੇ ਸਨ। ਉਹ ਕੌਣ ਸਨ? ਉਹ ਰਾਜਪੂਤ ਸਨ। ਅੱਛਾ ਅੱਛਾ। ਫਿਰ ਤੁਸੀਂ ਲੋਕ ਕੈਂਪਾਂ 'ਚ ਬੈਠੇ, ਕੈਂਪਾਂ 'ਚੋਂ ਫਿਰ ਪੈਦਲ ਆਏ ਕਿ ਟ੍ਰੇਨਾਂ 'ਚ ਆਏ? ਫਿਰ ਆਏ ਗੱਡਿਆਂ 'ਚ। ਅੱਛਾ। ਕੁਝ ਆ ਗਿਆ ਉੱਥੋਂ ਵਾਲਿਓ ਗੱਡੀ ਚੜ ਗਏ, ਹੂੰ ਜਿਹੜਾ ਕੋਲ ਕੁਝ ਨਹੀਂ ਸੀ। ਹੂੰ। ਇਹਨਾਂ ਕੋਲ ਖੋਤੀਆਂ ਘੋੜੀਆਂ ਤੇ ਉਰਾਂ ਪਰਾਂ ਤੇ ਆਪਣਾ ਗੱਡੀਆਂ ਅੱਛਾ। ਗੱਡੇ, ਉਹਨਾਂ 'ਚ ਲੈ ਕੇ ਸਮਾਨ ਤੇ ਆਏ ਤੇ ਫਿਰ ਕਸੂਰ ਆਣ ਕੇ ਅੱਧਾ ਗਾਫਲਾ ਰੋਕ ਦਿਆ। ਹਾਂ। ਹਾਂ, ਆਖਣ ਲੱਗੇ ਵੀ ਹੁਣ ਮਾਰਾਂਗੇ। ਅੱਛਾ। ਇੱਥੇ ਅੰਮ੍ਰਿਤਸਰ ਆਣ ਕੇ, ਅੰਮ੍ਰਿਤਸਰ ਬੜਾ ਜ਼ੋਰ ਸੀ ਨਾ ਸਿੱਖਾਂ ਦਾ, ਹਾਂ। ਲੈ ਵੀ ਅੱਧਾ ਲੰਘਾਤਾ। ਅੱਛਾ। वो जो मिलिट्री आ गई थी पाकिस्तान की, बलोचिस्तान की, अच्छा, वो को ख्याल रखे अगे गोरखे सन ना जेडे, वो बड़े डाडे से कुड़ी आ गए। अच्छा। और नहीं बाहर निकल देते, बिजली भी मार देते चोट, टुरदे आगे बीच गड्डियां दे। अच्छा। और डंडे टुडे मार जाते। तो बस इस तरह करके पर दूसरे दिन साडा भी काफिला लंघाता। अच्छा। फिर अभी कसूर आके बह गए, थोड़े देर कसूर बैठे, बना जाए बाहर ही। अच्छा। और तो फिर चल के तुर के और आ गए सदारे। फिर सदारे रहा काफिला, और तो फिर राशन रोशन लगे देन। अच्छा। दे गए तो कहीं गए। उस वेले सिख चले गए सी इथों? आज ही चले गए। अच्छा, ऐस पिंड पड्डियां वाले किदों आए फिर? पड्डियां वाले तो आए, उठो आन के अभी बह गए यहाँ बुर्जियां टारी। अच्छा। अच्छे दरे दस पासे सड़क पराली सड़क से। अच्छा। और तो फिर 4 साल उससे बैठे रहे यहाँ। अच्छा। उधर की जमीन थी कालर जा। अच्छा। मुझी हुआ थी बस, और कोई शे नहीं हुआ थी। वो फिर ऐसे ना उन्होंने फार्म बदलवा लिए। अच्छा। फार्म बदलवा के इतने आ गए। ਇੱਥੇ ਤੁਹਾਨੂੰ ਜਿਹੜੀ ਉਧਰ ਜ਼ਮੀਨ ਸੀ ਇੱਧਰ ਆ ਕੇ ਪੂਰੀ ਮਿਲੀ? ਨਾ ਪੂਰੀ ਕਿੱਥੇ ਮਿਲ ਗਈ ਸਾਨੂੰ, ਉਹ ਮਿਲੀ ਆ ਸਾਡੇ ਕੋਲ 70-75 ਨੰਬਰ ਤੇ ਦੇਤੀ ਆ। ਅੱਛਾ। ऐसे देती है कोई 15-16 ਨੂੰ। ਉਧਰ ਕਿੰਨੀ ਜ਼ਮੀਨ ਸੀ ਬਹੁਤ ਘੱਟ ਆਪਣੀ? ਲਈ ਜ਼ਮੀਨ ਸਾਡੀ ਤਾਂ ਬਹੁਤ ਸੀ ਉੱਥੇ। ਅੱਛਾ। ਤੁਹਾਡਾ ਜਿਹੜਾ ਕਾਫਲਾ ਸੀ ਜਲਾਲੇ ਡੋਗਰ ਦੇ ਕਾਫਲੇ ਨਾਲ ਨਹੀਂ ਆਇਆ? ਨਾ, ਅੱਜ ਆਏ ਆ, ਕੋਈ ਜੀ ਆਏ ਨੇ ਸਾਡੇ। ਜਲਾਲਾ ਡੋਗਰ ਦਾ ਵੀ ਬੜਾ ਨਾਂ ਸੀ। ਬੜਾ ਨਾਂ ਸੀ ਜਿਹੜਾ ਉਹਨੇ ਤੇ ਮਾਰਦੇ ਆਇਆ, ਉਹ ਰਸਤੇ ਦੇ ਵਿੱਚ ਉਹਦੇ ਮੁਕਾਬਲਾ ਕਰਦਾ ਆਇਆ ਪੂਰਾ। ਵੱਡੇ ਡਾਡੇ ਸੜ ਉਹਦੇ ਨਾਲ। ਬਾਬਾ ਉੱਥੇ ਵੀ ਬਦਮਾਸ਼ ਸੀ ਪੂਰਾ? ਬਦਮਾਸ਼ ਸੀ। ਅੱਛਾ। ਵਾਹ ਜੀ ਵਾਹ। ਹੁਣ 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ।
ਆਪਣਾ ਕਦੀ ਪਿੰਡ ਯਾਦ ਆਇਆ? ਛੇਟ ਅੱਬਾ ਮੈਂ ਪਿੰਡ ਦੇ ਹੁਣ ਤੋਂ ਪਿੰਡ ਦਾ ਨਾਲ ਹੀ ਹੈ ਨਾ, ਜਿਹੜਾ ਉੱਥੇ ਲੱਗੇ ਬਿਨਾਂ ਅੱਛਾ। ਖਿਆਲ ਇਸ ਤਰ੍ਹਾਂ ਦਾ ਹੋਏ ਹੋਏ ਹੋਏ। ਐਸਾ ਲੱਗਦਾ ਹੈ ਬੇ ਤਰ੍ਹਾਂ ਦਾ। ਪਰ ਹੁਣ ਸਿਆਣ 'ਚ ਨਹੀਂ ਆਉਣਾ, ਜੇ ਮੈਨੂੰ ਲੈ ਜਾਣਾ ਸਾਨੂੰ ਸਿਆਣ 'ਚ ਨਹੀਂ ਪਿੰਡ ਆਉਂਦੇ ਉਹ। ਲੇਕਿਨ ਤੁਹਾਨੂੰ ਉਹ ਪੁਰਾਣੀ ਯਾਦ ਤੁਹਾਡੇ ਅੰਦਰ ਹੈ ਆ ਬਸ ਵਧੀਆ ਕਿ ਕਿੱਥੇ ਉਹ ਘਰ ਸੀ, ਕਿੱਥੇ ਗਲੀਆਂ ਪਿੰਡ ਦੇ ਤੇ ਰੁੱਖ ਖੜੇ ਸੀ, ਉਹ ਕਦੋਂ ਛੱਡਣ ਗਏ? ਉਹ ਤੋਂ ਬਾਅਦ ਲੱਕੜੀ ਨਹੀਂ ਲੱਭਦੀ ਸੀ ਉਹਨੂੰ ਹਿੰਦੁਸਤਾਨ 'ਚ ਬੰਦੇ ਛੱਡਣ ਵਾਸਤੇ, ਬੰਦੇ ਛੱਡਣ ਵਾਸਤੇ ਲੱਕੜੀ ਨਹੀਂ ਉਹ ਬਾਲਣ ਨਹੀਂ ਸੀ ਲੱਭਦਾ ਹੁੰਦਾ। ਅੱਛਾ, ਆਪਣਾ ਪਿੰਡ ਛੱਡਿਆ, ਹਾਂ ਇੱਧਰ ਆਏ, ਹਾਂ ਇੱਧਰ ਆ ਕੇ ਜ਼ਿਆਦਾ ਸਹੂਲਤਾਂ ਮਿਲੀਆਂ ਕਿ ਉੱਧਰ ਸਹੂਲਤਾਂ ਸੀ ਤੁਹਾਨੂੰ? ਬਈ ਮੇਰੇ ਤੋਂ ਜੀ ਨਹੀਂ ਲੱਗਦਾ ਇੱਥੇ ਉੱਥੇ ਵਰਗਾ। ਇੱਥੇ ਦਿਲ ਇਹ ਲੱਗਿਆ? ਲੋਕ ਹੀ ਬੜੇ ਉਹ ਕਰਦੇ ਨੇ, ਮੇਰਾ ਤਾਂ ਬੜਾ ਖਿਆਲ ਆਵਾ ਉਹਨੂੰ। ਅੱਛਾ, ਇੱਥੇ ਆ ਕੇ ਦਿਲ ਹੀ ਨਹੀਂ ਲੱਗਾ ਤੁਹਾਡਾ? ਹਾਂ ਇੱਥੇ ਆ ਕੇ ਦਿਲ ਹੀ ਨਹੀਂ ਲੱਗਾ ਤੁਹਾਡਾ? ਨਾ ਦਿਲ ਨਹੀਂ ਲੱਗਾ। ऐसे उसमें कमी कोई नहीं थी, हाँ वेले लगे फिराते ऐसे बढ़ गया कम कर करके लोग तो पूरा फिर नहीं आता। होए होए होए। ਇੱਥੇ ਆ ਕੇ ਮਜ਼ਦੂਰੀਆਂ ਕਰਨੀਆਂ ਪਈਆਂ। बड़े मुद्दे पुट्टे होए होए होए। ਉੱਥੇ ਚੰਗੇ ਭਲੇ ਪਾਸੇ निके निके ने जब ये पुंड बैठे थे ईमानदारी गल ऐसे आने के विचर ऐसे आए हैं। ਬੱਚਿਆਂ ਨੂੰ ਮਾਈਆਂ ਨੇ ਛਾਣ ਦੀਆਂ ਰੋਟੀਆਂ ਭਾਂਡਿਆਂ 'ਚੋਂ ਲੱਭ ਕੇ ਨਾ ਛਾਣ ਕੇ ਰੋਟੀ ਪਕਾਈ, 4 ਦਿਨ ਭੁੱਖਿਆ ਰਹੀਆਂ। ਹੋਏ ਹੋਏ ਹੋਏ। ਬੜੀਆਂ ਇੰਨੀ ਮੁਸੀਬਤਾਂ ਮੁਸੀਬਤਾਂ ਹੋਈਆਂ। ਨਾ ਡੰਗਰ ਕੋਲ ਕੋਈ ਨਾ ਕੁੜੀਆਂ ਨੇ ਕਿ ਲੋਕ ਜਿਹੜੇ ਇੱਧਰ ਸੇ ਇਹ ਨਹੀਂ ਜਾਣਿਆ ਵੀ ਮੁਸਲਮਾਨ ਨੇ ਹੈ ਉਹਨਾਂ ਨੇ ਲੱਖੀ ਵੀ ਨਹੀਂ ਕਿਸੇ ਨੂੰ ਲਈ। ਅੱਛਾ, ਕੋਈ ਸ਼ਾਨ ਨਹੀਂ ਦਿੱਤੀ? ਕੋਈ ਨਹੀਂ ਦਿੰਦੇ, ਬਹਿ ਨਹੀਂ ਦਿੰਦੇ। ਅਸੀਂ ਉਹ ਦਾਰੇ 'ਚ ਪਾ ਕੇ ਬਹਿ ਗਏ ਮਸੀਤ ਕੋਲ, ਉੱਥੇ ਨਹੀਂ ਬਹਿਣ ਦਿੰਦੇ। ਇੱਧਰ ਦੇ ਜਿਹੜੇ ਸੀ? ਹਾਂ ਇੱਧਰ ਕੇ ਵੀਰ ਬਹਾਦਰ ਵੀ ਆਏ ਹੋਏ ਜਿਹੜੇ ਲਾਗੇ ਦੇ ਸੀ, ਪਹਿਲੋਂ ਆ ਗਏ ਸਨ। ਬਸ ਵੇਖ ਲਓ, ਅੰਮ੍ਰਿਤਸਰੀਏ ਆਪ ਨੂੰ ਆਪਣੀ ਪਈ ਸੀ ਸਾਰਿਆਂ ਨੂੰ। ਆਪੋ ਆਪਣੀ ਪਈ। ਅਗਰ ਤੁਹਾਨੂੰ ਹੁਣ ਮੌਕਾ ਦਿੱਤਾ ਜਾਵੇ ਕਿ ਵਾਪਸ ਚਲੇ ਜਾਓ ਆਪਣੇ ਪਿੰਡ, ਸਾਰਾ ਕੁਝ ਛੱਡ ਦੋ, ਇੱਥੇ ਬਣਿਆ ਬਣਾਇਆ, ਚਲੇ ਜਾਓਗੇ? ਮੈਂ ਤਾਂ ਚਲੇ ਜਾਊਂਗਾ। ਚਲੇ ਜਾਓਗੇ? ਚਲੇ ਜਾਊਂਗਾ। ਵਾਹ ਜੀ ਵਾਹ। ਵੇਖ ਲਓ ਜੀ, ਆਪਣੀ ਜਨਮ ਭੂਮੀ ਜਿਹੜੀ ਹੈ ਨਾ ਉਹ ਨਹੀਂ ਭੁੱਲਦੀ। ਬਹੁਤ ਨਹੀਂ ਭੁੱਲਦੀ ਹੈ। ਉਹ ਕਿੱਥੇ ਆ ਗਏ ਯਾਰ, ਕੀ ਕਰਦੇ ਫਿਰ ਦਿਨ ਰਾਤ ਭੱਜੇ ਫਿਰਾਂ। ਉੱਥੇ ਇਮਾਨਦਾਰੀ ਵਾਲੇ ਬੰਦੇ ਭਾਵਾਂ ਪਿੜ ਕੇ ਸੌਵਾਂ। ਅੱਜ ਉਹ ਬੈਠਕ ਦੇ ਕੇ ਨਾ ਡੇਰੇ ਦੇ 7 ਨਿੰਮ ਖੜੇ ਤੇ ਆਈਆਂ। ਅੱਛਾ, ਸਾਰੀ ਦਿਹਾੜੀ ਗਰਮੀਆਂ ਹੋਣ ਸਿਆਲ ਨੂੰ ਬੈਠ ਕੇ ਤੇ ਬੈਠ ਕੇ ਅੱਗੇ ਥੜਾ ਸੀ ਬੜਾ ਕੁੱਚਾ, ਬੜਾ ਖੁੱਲਾ, ਉੱਥੇ ਮੰਜੀਏ ਡੈਰੀ ਉੱਠੀ। ਮੌਜਾਂ ਨਹੀਂ ਲੱਭੀਆਂ ਤੁਹਾਨੂੰ? ਨਾ ਮੌਜਾਂ ਨਹੀਂ ਲੱਗੀਆਂ। ਮਾਲ ਡੰਗਰ ਕਿੰਨਾ ਰੱਖਿਆ ਸੀ ਆਪਣਾ? ਆਪਣਾ ਕੋਲ ਸਾਡੇ ਕੋਲ ਬਹੁਤ ਮੱਝਾਂ ਹੋਰ ਲੋਕੀ ਤੋਂ ਰੱਖ ਲੈਂਦੇ, ਪਰ ਸਾਡੇ ਕੋਲ ਤਾਂ ਨਾ ਜਿਹਦੇ ਕਿ ਸਾਡਾ ਪਿਓ ਮਰਿਆ ਦਾ, ਸਾਡੀ ਮਾਈ ਨੇ ਤੇ ਮੁੰਡਾ ਵੱਡਾ ਭਰਾ ਸੀ ਹੌਲਾ ਜਿਹਾ ਸੀ ਉਹ, ਤੇ ਕੋਈ 10-12 ਮੱਝਾਂ ਸਨ ਤੇ ਕੋਈ 60-70 ਗਾਈ ਸੀ। ਅੱਛਾ, 60-70 ਗਾਈ? ਹਾਂ, ਤੇ 4 ਢੱਗੇ ਹੁੰਦੇ ਸਨ। ਵਾਹ ਜੀ ਵਾਹ। ਘੋੜੀ ਛੋੜੀ ਵੀ ਰੱਖੀ ਸੀ? ਘੋੜੀ ਬਾਬੇ ਰੱਖੀ ਸੀ। ਅੱਛਾ। ਉਹਨੇ ਆਟਾ ਕੋਈ ਨਹੀਂ ਰੱਖੀ, ਡਾਚੀ ਲਈ ਸੀ ਇੱਕ ਵੇਲਾ। ਅੱਛਾ, ਉਹ ਵੱਡੇ ਭਾਈ ਨੇ। ਤੁਹਾਡੇ ਇਲਾਕੇ ਦੇ ਵਿੱਚ ਜੰਗਲ ਜ਼ਿਆਦਾ ਸੀ ਨਾ? ਜੰਗਲ ਹੀ ਸੀ ਬਹੁਤ, ਰੁੱਖ ਬਹੁਤ ਸਨ। ਉੱਥੇ ਸ਼ਿਕਾਰ ਸ਼ਕੂਰ ਵੀ ਕਰਦੇ ਰਹੇ ਨੇ? ਸ਼ਿਕਾਰ ਨਹੀਂ ਸੀ ਸਾਡੇ ਨੂੰ ਆਦਤ। ਅੱਛਾ, ਨਹੀਂ ਸੀ ਆਦਤ? ਉਹ ਰਹੇ ਇਹਨਾਂ ਦੀ ਵੀ ਜੇ ਕਰਿਆ ਨਾ ਕੁਛ ਨੂੰ ਜੀ, ਕਿਸੇ ਦੀ ਬੈਠ ਪਕੜ ਲਿਆ। ਅੱਛਾ, ਚੋਰੀ ਦੀ ਆਦਤ ਸੀ? ਉਹ ਕਰ ਲੈ, ਚੋਰੀ ਕਰਾਂਗੇ। ਨਹੀਂ, ਚੋਰੀ ਕਿਉਂ ਕਰਦੇ ਸੀ ਬਾਬਾ ਇੰਨੀ? ਚੋਰੀ ਮੌਜਾਂ ਨਾਲ, ਜਾਂ ਘਰ ਪੁੱਟ ਲੈ, ਜਾਂ ਕਿ बकरियां का छेड़ हुआ था, उसको कुछ बकरा किलो उठा लिया या 17 उठा लिया। अच्छा जी, गोश्त खा लिया। पूरी बदमाशी थी। बदमाश तो डोगर सारे करते थे। हाँ जी, चलो बड़ा वधिया लग्या तुहाडे को पुरानी गल्लां सुनियां, यही यादां रह जांदियां जी, बाकी सारा कुछ खत्म हो जांदा। बहुत मेहरबानी बुजुर्गो, बहुत शुक्रिया।